व्यूअर्स वेलकम बैक ऑन प्रोग्राम। सो व्यूअर्स गलबात करन जा रहे हैं और व्यूअर्स इਉਂ ਜਾਪਦਾ ਹੈ ਕਿ ਭਾਰਤ ਵੱਲੋਂ ਹੁਣ ਖੁੱਲ੍ਹ ਕੇ ਆਜ਼ਾਦ ਕਸ਼ਮੀਰ ਅਤੇ ਬਲੋਚਿਸਤਾਨ ਦੇ ਮੁੱਦਿਆਂ ਨੂੰ ਆਪਣੇ ਪਾਲਤੂ ਬੰਦਿਆਂ ਰਾਹੀਂ ਉਭਾਰਿਆ ਜਾ ਰਿਹਾ ਹੈ ਤਾਂ ਕਿ ਪਾਕਿਸਤਾਨ ਵਿੱਚ ਅਨਸਟੇਬਿਲਿਟੀ ਰਹੇ। ਸੋ ਇਸ ਸੰਬੰਧੀ ਦੋ ਅਹਿਮ ਖਬਰਾਂ ਭਾਰਤ ਦੇ ਮਾੜੇ ਇਰਾਦਿਆਂ ਦਾ ਪ੍ਰਗਟਾਵਾ ਕਰਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ੍ਹ ਜਿਹੜਾ ਸਾਡਾ ਸੈਗਮੈਂਟ ਸੀ ਕਿ ਕੀ 2026 ਦੇ ਵਿੱਚ ਭਾਰਤ ਪਾਕਿਸਤਾਨ ਦੇ ਗਲ ਪੈ ਸਕਦਾ ਹੈ, ਜੋ ਆਪਰੇਸ਼ਨ ਸੰਦੂਰ ਦੀ ਹਿਊਮਿਲੇਸ਼ਨ ਹੈ ਔਰ ਜਿਹੜੇ ਦੁਨੀਆ 'ਚ ਇਹ ਐਕਸਪੋਜ਼ ਹੋਏ ਨੇ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਨਾ ਡਿਪਲੋਮੈਟਿਕਲੀ ਨਾ ਮਿਲੀਟੈਰਲੀ। ਔਰ ਉਸ ਸੈਗਮੈਂਟ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰੇ ਜਿਹੜੀ ਸਰਾਊਂਡਿੰਗ ਹੈ ਉਸ ਸਿਚੁਏਸ਼ਨ ਨੂੰ ਬਿਆਨਦੇ ਹਾਂ, ਫੈਕਟਸ ਜਾਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਔਰ ਫਿਰ ਜਿਹੜਾ ਕਾਫੀ ਕੁਛ ਅਸੀਂ ਵਿਊਅਰ ਦੇ ਡਿਸਕ੍ਰਿਪਸ਼ਨ 'ਤੇ ਵੀ ਛੱਡ ਦਿੰਦੇ ਹਾਂ ਕਿ ਇਸ ਸਾਰੇ ਦੇ ਚੱਲਦੇ ਹਾਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕੀ ਇਹਦਾ ਜਿਹੜਾ ਉਹ ਨਤੀਜਾ ਹੋ ਸਕਦਾ। ਸੋ ਜ਼ਾਹਰ ਹੈ ਵੀ ਅਸੀਂ ਇਸ 'ਚੋਂ ਕਨਕਲੂਡ ਕੀਤਾ ਸੀ ਕਿ ਵੀ ਇਸ ਵੇਲੇ ਇਹ ਬੁਰੀ ਤਰ੍ਹਾਂ ਇਹਨਾਂ ਦੀ ਫੇਲਿਓਰ ਹੈ, ਉਹਨਾਂ ਦੀ ਫੋਰਨ ਪਾਲਿਸੀ ਟੋਟਲ ਕਲੈਪਸ ਹੈ, ਇਕੋਨਮੀ 90 ਰੁਪਈਆ ਡਾਲਰ ਦੇ ਬਰਾਬਰ ਖੜਾ ਹੈ, ਟ੍ਰੇਡ ਡੀਲ ਸਾਈਨ ਨਹੀਂ ਹੋਈ। ਚਾਈਨਾ ਨੇ ਵੀ ਜਿਹੜੀ ਆਪਣੀ ਫਾਈਨਲ ਨਵੇਂ ਸਾਲ ਦੇ ਜਿਹੜੇ ਆਪਣੇ ਮੂਡ ਸ਼ੋਅ ਕੀਤੇ ਨੇ ਉਹਦੇ 'ਚ ਅਰੁਣਾਚਲ ਪ੍ਰਦੇਸ਼ ਦੇ ਮਾਮਲੇ 'ਚ ਵੀ ਬੜੀ ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਬੜੀ ਸਿੱਧੀ ਉਹਨਾਂ ਦੀ ਪਹੁੰਚ ਹੈ। ਔਰ ਇਸ ਦੇ ਨਾਲ ਭਾਰਤ ਪੂਰੀ ਤਰ੍ਹਾਂ ਆਈਸੋਲੇਟ ਹੋਇਆ ਗਵਾਂਢੀਆਂ ਦੇ ਮਾਮਲੇ ਦੇ ਵਿੱਚ, ਜਿੱਥੇ ਭਾਰਤ ਦਾ ਥੱਲਾ ਲੱਗਾ 2025 'ਚ ਪਾਕਿਸਤਾਨ ਮਿਲੀਟੈਰਲੀ ਵੀ ਡਿਪਲੋਮੈਟਿਕਲੀ ਵੀ ਔਰ ਪਾਕਿਸਤਾਨ ਚੀਨ ਸੰਬੰਧ ਵੀ, ਪਾਕਿਸਤਾਨ ਸਾਊਦੀ ਅਰੇਬੀਆ ਡੀਲ ਵੀ। ਔਰ ਇਸ ਤੋਂ ਇਲਾਵਾ ਜਿਵੇਂ ਪਾਕਿਸਤਾਨ ਨੇ ਆਊਟਰੀਚ ਕੀਤਾ ਲੀਬੀਆ ਦੇ ਨਾਲ $4 ਬਿਲੀਅਨ ਦੇ ਹਥਿਆਰ ਉਸ ਨੂੰ ਵੇਚਣੇ ਨੇ ਆਉਣ ਵਾਲੇ 4-5 ਸਾਲ ਦੇ ਵਿੱਚ। ਔਰ ਬੰਗਲਾਦੇਸ਼ ਦੇ ਨਾਲ ਜਿਹੜੀ ਪਾਕਿਸਤਾਨ ਦੀ ਕੁਰਬਤ ਬਣੀ ਹੈ ਔਰ ਅੱਜ ਈਵਨ ਅਸੀਂ ਇਹ ਦੇਖਦੇ ਹਾਂ ਕਿ ਢਾਕਾ ਕਰਾਚੀ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਸ਼ੁਰੂ ਹੋਣ ਜਾ ਰਹੀਆਂ ਨੇ। ਈਵਨ ਬੰਗਲਾਦੇਸ਼ ਜਿਹੜੀਆਂ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ ਨੇ, ਪਾਕਿਸਤਾਨ ਤੋਂ ਕੁਝ ਅਬਜ਼ਰਵਰ ਵੀ ਉੱਥੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਮੁਸ਼ਾਹਿਦ ਹੁਸੈਨ ਵੀ ਹੋਣਗੇ। ਚਾਈਨਾ ਨੇ ਵੀ ਵੈਲਕਮ ਕੀਤਾ ਬੰਗਲਾਦੇਸ਼ ਦੀ ਇਲੈਕਸ਼ਨ ਨੂੰ, ਬੰਗਲਾਦੇਸ਼ ਨੇ ਚਾਈਨਾ ਦਾ ਸਪੈਸ਼ਲ ਥੈਂਕਸ ਕੀਤਾ। ਸੋ ਇਹ ਸਾਰਾ ਜਿਹੜਾ ਪਾਰਟ ਹੈ ਉਹਦੇ 'ਚ ਭਾਰਤ ਨਾ ਸਿਰਫ ਵਰਲਡ ਪੋਲੀਟੀਕਲ ਸਟੇਜ ਤੋਂ ਮਾਈਨਸ ਹੈ, ਈਵਨ ਵਿਦਨ ਨੇਬਰਹੁੱਡ ਵੀ ਜਿਹੜਾ ਉਸ ਦੀ ਕੋਈ ਪੁੱਛਗਿੱਛ ਨਹੀਂ ਹੈ। ਸੋ ਜਦੋਂ ਇਸ ਕਿਸਮ ਦਾ ਹਰਾਸ, ਹਫਿਆ, ਵਲੂੰਦਰਿਆ ਔਰ ਜਿਸ ਨੂੰ ਜਿਹੜਾ ਉਹ ਬਰੂਜ਼ਡ ਕਹਿੰਦੇ ਨੇ ਕਿ ਬੰਪ ਬਣਿਆ ਹੋਇਆ, ਅੰਦਰ ਵੀ ਸੋਜ ਪਈ ਹੈ ਬਾਹਰ ਵੀ ਸੋਜ ਪਈ ਹੈ, ਮੂੰਹ ਇਵੇਂ ਬਣਿਆ ਜਿਵੇਂ ਪਕਾਨਾ ਹੁੰਦਾ। ਹੁਣ ਇਸ ਸਾਰੇ ਦੇ ਥੱਲੇ ਜਿਹੜਾ ਕੋਈ ਵੀ ਹਰਕਤ ਕਰ ਸਕਦਾ ਹੈ। ਸੋ ਕਿਉਂ ਔਰ ਖਾਏਗਾ ਸ਼ਿਕਸਤ ਬੁਰੀ ਤਰ੍ਹਾਂ। ਹੁਣ ਅੱਜ ਜਦੋਂ ਮੈਂ ਇਹ ਦੋ ਪ੍ਰੋਮੀਨੈਂਟ ਖਬਰਾਂ ਜਿਹੜੀਆਂ ਆਜ਼ਾਦ ਕਸ਼ਮੀਰ ਦੇ ਹਵਾਲੇ ਨਾਲ ਔਰ ਬਲੋਚਿਸਤਾਨ ਦੇ ਹਵਾਲੇ ਨਾਲ ਦੇਖੀਆਂ ਤੇ ਮੈਨੂੰ ਇਹ ਲੱਗਾ ਵੀ ਇੱਕ ਪਾਸੇ ਜਿੱਥੇ ਭਾਰਤ ਨੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਨਾਲ ਬੜੀ ਘੁੱਟ ਕੇ ਹੁਣ ਗਲਵੱਕੜੀ ਪਾਈ ਹੋਈ ਹੈ ਔਰ ਉਹਨਾਂ ਨੂੰ ਜਿਹੜਾ UN ਲੈਵਲ ਦੇ ਉੱਤੇ ਵੀ ਉਹਨਾਂ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਲਈ ਰਾਹਤ ਰਹਿਣ ਦੀ ਕੋਸ਼ਿਸ਼ ਕੀਤੀ। ਔਰ ਉਹਨਾਂ ਦੇ ਥੱਲੇ ਹੀ ਤਹਿਰੀਕੇ ਤਾਲਿਬਾਨ ਜਿਹਦੇ ਰਾਹੀਂ ਦਹਿਸ਼ਤਗਰਦੀ ਉਹ ਚਮਨ ਬਾਰਡਰ ਹੋਏ, ਦੂਜਾ ਹੋਏ, ਉੱਥੇ ਵੀ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਦੋ ਜਿਹੜੇ ਹੌਟ ਸਪੌਟ ਇਹਨਾਂ ਨੇ ਸਾਰੇ ਪੀਰੀਅਡ 'ਚ ਕ੍ਰੀਏਟ ਕੀਤੇ ਔਰ ਜਿਨ੍ਹਾਂ ਦੇ ਬਾਰੇ ਨਰਿੰਦਰ ਮੋਦੀ ਨੇ ਕੁਛ ਅਰਸਾ ਪਹਿਲਾਂ ਆਪਣੀ ਲਾਲ ਕਿਲ੍ਹੇ ਦੀ ਸਪੀਚ ਦੇ ਵਿੱਚ ਵੀ ਜਿਹੜਾ ਉਹ ਆਵਾਜ਼ ਜਿਹੜੀ ਇਸ ਕਿਸਮ ਦੀ ਦਿੱਤੀ ਜਿਸ ਤੋਂ ਇਹ ਲੱਗਦਾ ਸੀ ਕਿ ਵੀ ਇਹਨਾਂ ਨੂੰ ਹੁਣ ਕੋਈ ਸ਼ਰਮ ਨਹੀਂ ਹੋਏਗੀ ਕਿ ਵੀ ਇਹ ਉਹਦੇ 'ਚ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਸਿੱਧੇ ਤੌਰ 'ਤੇ ਇੰਟਰਫੀਅਰ ਕਰਨ। ਔਰ ਹੁਣ ਮੈਂ ਦੋ ਪਹਿਲਾਂ ਖਬਰਾਂ ਦਾ ਜ਼ਿਕਰ ਕਰਾਂਗਾ ਔਰ ਫਿਰ ਜਿਵੇਂ ਐਸ ਜੈਸ਼ੰਕਰ ਮਦਰਾਸ 'ਚ IIT ਦੇ ਫੰਕਸ਼ਨ ਦੇ ਵਿੱਚ ਜਾ ਕੇ ਕਹਿੰਦਾ ਨੋ ਵਾਟਰ ਫਾਰ ਸਪੋਂਸਰ ਆਫ ਟੈਰਰ, ਕਿ ਜੀ ਅਸੀਂ ਜਿਹੜੇ ਇੰਡਸ ਵਾਟਰ ਟ੍ਰੀਟੀ ਸਾਈਨ ਕੀਤੀ ਸੀ ਇਹ ਗੁੱਡਵਿਲ ਜੈਸਚਰ ਸੀ, ਸੱਚ ਕਿ ਜੀ ਚੰਗੇ ਨੇਬਰ ਹੋਏ ਪਰ ਪਾਕਿਸਤਾਨ ਚੰਗਾ ਨੇਬਰ ਨਹੀਂ ਹੈ, ਬੈਡ ਨੇਬਰ ਹੈ ਇਹ, ਇਸ ਲਈ ਅਸੀਂ ਹੁਣ ਜਿਹੜਾ ਪਾਣੀ ਹੈ ਇਸ ਨੂੰ ਵੀ ਅਸੀਂ ਰੋਕ ਦਿਆਂਗੇ। ਔਰ ਨਾਲ ਦੀ ਨਾਲ ਉਹਨਾਂ ਦਾ ਐਕਸਟਰਨਲ ਅਫੇਅਰ ਮਿਨਿਸਟਰ ਇਹ ਕਹਿ ਰਿਹਾ ਹੈ ਇੰਡੀਆ ਹੈਜ਼ ਦਾ ਰਾਈਟ
to defend itself against terrorism. ਹੁਣ ਐਸ ਜੈਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਔਰ ਨਾਲ ਦੀ ਨਾਲ ਰਾਜਨਾਥ ਜਿਹੜਾ ਖੁੰਝੇ ਲੱਗਾ ਹੋਇਆ ਵਿਦਨ ਕੈਬਨਿਟ ਦੇ, ਗਡਕਰੀ ਔਰ ਰਾਜਨਾਥ ਦੋਨੋਂ ਹੀ ਖੁੰਝੇ ਲਾਏ ਹੋਏ ਨੇ। ਤੇ ਕਈ ਵਾਰ ਜਦੋਂ ਤੁਸੀਂ ਖੁੰਝੇ ਲੱਗੇ ਹੁੰਦੇ ਹੋ, ਤੁਸੀਂ ਆਪਣੇ ਨਾਗਪੁਰ ਦੇ ਹੈੱਡਕੁਆਰਟਰ ਨੂੰ ਖੁਸ਼ ਕਰਨ ਲਈ ਦੱਸ ਰਹੇ ਹੋ ਵੀ ਤੁਸੀਂ ਤਾਂ ਬੜੇ ਵੋਕਲ ਔਰ ਅਸਰਟਿਵ ਹੋ। ਰਾਜਨਾਥ ਸਿੰਘ ਕਹਿੰਦਾ ਦੇਖੋ ਇਸ ਮੁਲਕ ਦੇ ਵਿੱਚ ਤਾਂ ਹੁਣ ਜਿਹੜੀ ਪੜ੍ਹੀ ਲਿਖੀ ਕਮਿਊਨਿਟੀ ਹੈ, ਮੁਸਲਮਾਨਾਂ ਨੂੰ ਰੈਫਰ ਕਰ ਰਹੇ, ਉਹ ਵੀ ਦਹਿਸ਼ਤਗਰਦ ਹੋ ਗਈ, ਵਾਈਟ ਕਾਲਰ ਟੈਰਰਿਜ਼ਮ, ਕਿ ਜਿਨ੍ਹਾਂ ਦੇ ਪਰਚੀਆਂ ਦੇ ਉੱਤੇ RX ਲਿਖਣਾ ਹੁੰਦਾ ਹੈ। ਹੁਣ ਜ਼ਾਹਰ ਹੈ ਕਿ ਵੀ ਜਦੋਂ ਡਾਕਟਰ ਪ੍ਰੈਸਕ੍ਰਿਪਸ਼ਨ ਲਿਖਦਾ RX ਹੈ, ਜਿਹਦਾ ਆਪਣਾ ਗ੍ਰੀਕ ਔਰ ਦੂਸਰੀ ਮਾਈਥੋਲੋਜੀ ਨਾਲ ਜਾ ਕੇ ਸੰਬੰਧ ਜੁੜਦਾ। ਉਹ ਕਹੇ ਜੀ ਜਿਹੜੇ RX ਲਿਖਣ ਦੇ ਲਈ ਜਿਨ੍ਹਾਂ ਦੀ ਟ੍ਰੇਨਿੰਗ ਹੋਈ ਹੈ ਉਹਨਾਂ ਦੇ ਹੱਥਾਂ 'ਚ RDX ਹੈ। ਸੋ ਮਤਲਬ ਇਹ ਤਾਂ ਹੁਣ ਤੁਸੀਂ ਦੇਖੋ ਕਿ ਵੀ ਜਿਨ੍ਹਾਂ ਨੂੰ ਤੁਸੀਂ ਟ੍ਰੇਨਡ RX ਲਿਖਣ ਦੇ ਲਈ ਕੀਤਾ ਸੀ, ਐਸੇ ਤੁਸੀਂ ਕਿਹੜੇ ਹਾਲਾਤ ਪੈਦਾ ਕੀਤੇ, ਕਿਉਂਕਿ ਉਹ ਰੈਫਰ ਕਰ ਰਿਹਾ ਹੈ ਜਿਹੜਾ ਦਿੱਲੀ ਦੇ ਵਿੱਚ ਪਿੱਛੇ ਜੇ ਬੰਬ ਧਮਾਕਾ ਹੋਇਆ ਜਿਹਦੇ 'ਚ ਇੱਕ ਡਾਕਟਰ ਨਬੀ, ਉਮਰ ਨਬੀ ਮਾਰਿਆ ਗਿਆ, ਔਰ 2 ਜਿਹੜੇ ਨੇ ਫੜੇ ਹੋਏ ਨੇ, ਉਹਨਾਂ 'ਚ ਇੱਕ ਲੇਡੀ ਡਾਕਟਰ ਵੀ ਹੈ। ਉਹ ਕਹਿੰਦੇ ਜਿਨ੍ਹਾਂ ਨੂੰ RX ਲਈ ਤਿਆਰ ਕੀਤਾ ਸੀ ਉਹਨਾਂ ਦੇ ਹੱਥਾਂ 'ਚ ਤਾਂ RDX ਆ ਗਿਆ। ਹੁਣ ਇਹ ਤੁਸੀਂ ਦੇਖੋ ਕਿ ਵੀ ਤੁਸੀਂ ਜਿਹੜਾ ਕਿਉਂ ਇਸ ਲੈਵਲ ਤੱਕ ਪੁਸ਼ ਕੀਤਾ। ਸੋ ਇੰਟਰਨਲੀ ਤਾਂ ਜੋ ਮੁਸਲਮਾਨਾਂ ਦੇ ਨਾਲ, ਈਸਾਈਆਂ ਦੇ ਨਾਲ, ਸਿੱਖਾਂ ਦੇ ਨਾਲ, ਦਲਿਤਾਂ ਦੇ ਨਾਲ ਹੋ ਰਿਹਾ, ਉਹ ਤਾਂ ਉਹਨਾਂ ਦੀ ਜ਼ਬਰ ਦੀ ਚੱਕੀ ਹੋਰ ਤੇਜ਼ੀ ਨਾਲ ਚੱਲ ਰਹੀ ਹੈ। ਪਰ ਇਹ 2 ਖਬਰਾਂ ਆਪਣੇ ਆਪ 'ਚ ਦੱਸਦੀਆਂ ਨੇ ਕਿ ਕਿਵੇਂ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਨੂੰ ਹੋਰ ਕੱਲੀ ਸ਼ਹਿ ਹੀ ਨਹੀਂ, ਇਸ ਦੀ ਹੋਰ ਮਦਦ। ਪਹਿਲੀ ਤਾਂ ਖਬਰ ਬਲੋਚ ਲੀਡਰ ਦੇ ਹਵਾਲੇ ਨਾਲ ਹੈ, ਚਾਈਨੀਜ਼ ਟਰੂਪਸ ਮੇ ਐਂਟਰ ਰੈਸਟਿਵ ਰੀਜਨ ਵਾਰਨਸ ਬਲੋਚ ਲੀਡਰ। ਹੁਣ ਇਹਨਾਂ ਦਾ ਹੀ ਜਿਹੜਾ ਹਾਇਰਡ ਬੰਦਾ ਹੈ ਬਲੋਚ ਰਿਪਰੈਜ਼ੈਂਟੇਟਿਵ, ਉਹਦੇ ਹਵਾਲੇ ਨਾਲ ਇਹਨਾਂ ਦੀ ਮੇਨ ANI ਨੇ ਖਬਰ ਲਾਈ ਹੈ ਕਿ ਉਹਨਾਂ ਨੇ ਇਹ ਕਿਹਾ, ਇੰਡੀਅਨ ਗਵਰਨਮੈਂਟ ਨੂੰ ਵਾਰਨ ਕੀਤਾ ਹੈ ਕਿ ਜੀ ਸੀਰੀਅਸ ਐਂਡ ਇਮੀਨੈਂਟ ਥ੍ਰੈਟ ਹੈ ਪਾਕਿਸਤਾਨ ਚਾਈਨਾ ਜਿਹੜੀ ਸਟ੍ਰੈਟੇਜਿਕ ਨੈਕਸਸ ਬਣ ਰਹੀ ਹੈ, ਔਰ ਜੇ ਇੰਡੀਆ ਨੇ ਇੰਟਰਵੀਨ ਨਾ ਕੀਤਾ ਜਾਂ ਇਹਦੇ ਖਤਰੇ ਨੂੰ ਨਾ ਸਮਝਿਆ ਤੇ ਬਹੁਤ ਜਲਦੀ ਜਿਹੜੇ ਨੇ ਉਹ ਚਾਈਨੀਜ਼ ਮਿਲਟਰੀ ਫੋਰਸਿਸ ਬਲੋਚਿਸਤਾਨ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਪਣੇ ਪੈਰ ਜਮਾ ਸਕਦੇ ਨੇ, ਔਰ ਫਿਰ ਇਹ ਰੀਜਨਲ ਸਿਕਿਉਰਿਟੀ ਔਰ ਇੰਡੀਆ ਦੇ ਸਟ੍ਰੈਟੇਜਿਕ ਇੰਟਰਸਟ ਦੇ ਲਈ ਗ੍ਰੇਵ ਡੇਂਜਰ ਹੋਏਗਾ। ਇਹ ਓਪਨ ਲੈਟਰ ਲਿਖਿਆ ਉਹਨੇ ਐਸ ਜੈਸ਼ੰਕਰ ਨੂੰ, ਔਰ ਇਹ ਬਲੋਚ ਹੈ ਮੀਰ ਯਾਰ ਬਲੋਚ, ਆਈਡੈਂਟੀਫਾਈਂਗ ਹਿਮਸੈਲਫ ਐਜ਼ ਅ ਰਿਪਰੈਜ਼ੈਂਟੇਟਿਵ ਆਫ ਦਾ ਰਿਪਬਲਿਕ ਆਫ ਬਲੋਚਿਸਤਾਨ। ਹੁਣ ਬਲੋਚਿਸਤਾਨ ਪਾਕਿਸਤਾਨ ਦਾ ਸੂਬਾ ਹੈ, ਪਰ ਉਹ ਆਪਣੇ ਆਪ ਨੂੰ ਆਲਰੇਡੀ ਰਿਪਬਲਿਕ ਆਫ ਬਲੋਚਿਸਤਾਨ ਦੇ ਨੁਮਾਇੰਦੇ ਦੇ ਤੌਰ ਦੇ ਉੱਤੇ ਪੇਸ਼ ਕਰ ਰਿਹਾ ਹੈ। ਔਰ ਉਹਨੇ ਕਿਹਾ ਕਿ ਜੀ ਫਾਈਨਲ ਫੇਜ਼ਸ ਆਫ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ could pave the way for a direct Chinese military presence in the resource rich but restive region। ਕਿ ਵੀ ਇਹ ਹੁਣ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਫਾਈਨਲ ਫੇਜ਼ ਜਦੋਂ ਕੰਪਲੀਟ ਹੁੰਦਾ ਹੈ, ਫਿਰ ਚਾਈਨੀਜ਼ ਫੁੱਟਹੋਲਡ ਵੀ ਜਿਹੜਾ ਫੌਜੀਆਂ ਦਾ ਇੱਥੇ ਹੋ ਸਕਦਾ ਹੈ। ਔਰ ਇਹ ਸਾਰੇ ਦੇ ਚੱਲਦੇ ਆ ਉਹਨਾਂ ਇਹ ਕਹਿਣਾ ਇੰਡੀਆ ਦੀ ਫੋਰਨ ਮਿਨਿਸਟਰੀ ਨੂੰ ਕਿ ਵੀ ਇਹ ਮੈਚ ਦਾ ਪ੍ਰੈਜ਼ੈਂਸ ਆਫ ਚਾਈਨੀਜ਼ ਬੂਟਸ ਔਨ ਬਲੋਚਿਸਤਾਨ ਸੋਇਲ ਵਿਦਾਊਟ ਦਾ ਵਿਲ ਆਫ 60 ਮਿਲੀਅਨ ਬਲੋਚ ਪੀਪਲ, ਪਤਾ ਨਹੀਂ ਕਿੱਥੋਂ 60 ਮਿਲੀਅਨ ਬਣਾਤਾ, 6 ਕਹਿਣਾ ਚਾਹੁੰਦਾ ਕਿ ਕੀ ਹੈ, would pose an unimaginable threat to both India and ਬਲੋਚਿਸਤਾਨ। ਇਹਦਾ ਮਤਲਬ ਇਹ ਹੈ ਇੰਡੀਆ ਨੂੰ ਕਹਿ ਰਹੇ ਨੇ ਜੀ ਤੁਸੀਂ ਬਲੋਚਿਸਤਾਨ 'ਚ ਆਪਣੀ ਸਾਡੀ ਮਦਦ ਕਰੋ, ਹੋਰ ਫੌਜੀ ਐਂਟਰੀ ਮਾਰੋ, ਅਦਰਵਾਈਜ਼ ਚਾਈਨਾ ਨੇ ਕਰ ਲੈਣੀ ਹੈ ਐਂਟਰੀ। ਔਰ ਉਹਨਾਂ ਨੇ ਪਾਕਿਸਤਾਨ ਦੀ ਨੂੰ ਕ੍ਰਿਟਿਸਾਈਜ਼ ਕਰਦਿਆਂ ਕਿਹਾ ਕਿ ਪਿਛਲੇ 8 ਦਹਾਈਆਂ ਤੋਂ ਸਟੇਟ ਆਕੂਪੇਸ਼ਨ ਹੈ, ਸਟੇਟ ਸਪਾਂਸਰਡ ਟੈਰਰਿਜ਼ਮ ਹੈ, ਗ੍ਰੋਸ ਹਿਊਮਨ ਰਾਈਟਸ ਐਟਰੋਸਿਟੀਜ਼ ਬਲੋਚ ਲੋਕਾਂ ਦੇ ਉੱਤੇ ਹੋ ਰਹੀਆਂ ਨੇ। ਔਰ ਉਹਨਾਂ ਨੇ ਮੋਦੀ ਸਰਕਾਰ ਦੀ ਬੜੀ ਤਾਰੀਫ ਕੀਤੀ ਹੈ ਕਿ ਤੁਸੀਂ ਦਹਿਸ਼ਤਗਰਦੀ ਦੇ ਖਿਲਾਫ ਮਜ਼ਬੂਤ ਲਾਈਨ ਲਈ ਹੈ। ਆਪਰੇਸ਼ਨ ਸੰਦੂਰ ਜਿਹੜਾ ਤੁਸੀਂ ਬਹੁਤ ਕਾਮਯਾਬੀ ਨਾਲ ਕੀਤਾ ਹੈ, ਇਹ ਸ਼ੋਅ ਕਰਦਾ ਹੈ ਕਿ ਇੰਡੀਆ ਦਾ ਰਿਜ਼ੋਲਵ ਕੀ ਹੈ, ਕਮਿਟਮੈਂਟ ਕੀ ਹੈ ਰੀਜਨਲ ਸਿਕਿਉਰਿਟੀ ਦੇ ਲਈ। ਔਰ ਰਿਪਬਲਿਕ ਆਫ ਬਲੋਚਿਸਤਾਨ ਅਸੀਂ ਸਮਝਦੇ ਹਾਂ ਕਿ ਭਾਈ ਇਹ ਪਾਕਿਸਤਾਨ ਚਾਈਨਾ ਅਲਾਇੰਸ ਬੜਾ ਖਤਰਨਾਕ ਹੈ, ਔਰ ਅਸੀਂ ਆਪਣੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਭਾਰਤ ਨੂੰ ਦਿੰਦੇ ਹਾਂ। ਹੁਣ ਇਹ ਤਾਂ ਬਲੋਚਿਸਤਾਨ ਦੇ ਹਵਾਲੇ ਨਾਲ ਹੈ। ਅੱਛਾ, ਕਸ਼ਮੀਰ ਅੱਗੇ ਬਹੁਤ ਘੱਟ ਦੇਖਣ ਜਾਂਦਾ ਸੀ ਕਿ ਆਜ਼ਾਦ ਕਸ਼ਮੀਰ, ਜਿਸ ਨੂੰ ਇੰਡੀਆ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦਾ ਹੈ, ਵੀ ਉਹਦਾ ਕੋਈ ਲੀਡਰ ਜਾਂ ਉਸ ਦਾ ਕੋਈ ਬੰਦਾ ਜਿਹਨੂੰ ਇਸ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਉਭਾਰਿਆ ਜਾਂਦਾ ਸੀ ਜਾਂ ਉਹ ਪਾਕਿਸਤਾਨ ਦੇ ਖਿਲਾਫ ਬੋਲਦਾ ਸੀ। ਬਲੋਚਾਂ ਦੇ ਵਿੱਚ ਤਾਂ
ਸ਼ੁਰੂ ਤੋਂ ਹੀ ਇਹਨਾਂ ਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇਹਨਾਂ ਦੀ ਘੁਸਪੈਠ ਰਹੀ। ਹੁਣ ਇਹ ਕੋਈ ਸੱਜਣ ਸਰਦਾਰ ਸ਼ੌਕਤ ਅਲੀ ਕਸ਼ਮੀਰੀ ਨੇ ਖਬਰ ਬਰਨ ਡੇਟਲਾਈਨ ਜਿਹੜੀ ਹੈ ਬਰਨ ਸਵਿਟਜ਼ਰਲੈਂਡ ਦੇ ਹਵਾਲੇ ਨਾਲ ਹੈ, ਔਰ ਇਹ ਜਿਹੜੇ ਨੇ ਇੰਟਰਵਿਊ ਵੀ ਦੇ ਰਹੇ ਨੇ ANI ਨੂੰ, ਜਿਹੜੀ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਦੀ ਆਊਟਫਿਟ ਹੈ, ਔਰ ਹੈਡਿੰਗ ANI ਨੇ ਲਾਇਆ ਪਾਕਿਸਤਾਨੀ ਕੰਟਰੋਲ ਪੋਲੀਟੀਕਲ ਮਾਰਜਨਲਾਈਜੇਸ਼ਨ ਗ੍ਰਿਪ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਸਰਦਾਰ ਸ਼ੌਕਤ ਅਲੀ ਕਸ਼ਮੀਰੀ। और उन्होंने कहा कि पॉलिटिकल रिप्रेशन, डिनाइल ऑफ डेमोक्रेटिक राइट्स, डीपनिंग इकोनॉमिकल डेप्रीवेशन कंटिन्यू टू डिफाइन लाइफ इन पाकिस्तान ऑक्यूपाइड जम्मू एंड कश्मीर according to the chairman of United Kashmir People's National Party Sardar Shaukat Ali Kashmiri, who has strongly criticized Pakistan's governance model in the region। और वो एक इंटरव्यू जड़ा ANI ਨੂੰ ਦਿੱਤਾ, ਉਹਨੇ ਕਿਹਾ ਜੀ ਇਹ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਫਰਮ ਕੰਟਰੋਲ ਹੈ ਪਾਕਿਸਤਾਨ ਦੀ ਸਿਕਿਉਰਿਟੀ ਐਸਟੈਬਲਿਸ਼ਮੈਂਟ ਦਾ, ਇਸ ਦੇ ਜਿਹੜੇ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਉਹ ਤਾਂ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ। ਰੀਅਲ ਅਥਾਰਟੀ ਜਿਹੜੀ ਹੈ ਉਹ ਲੋਕਲ ਰਿਪਰੈਜ਼ੈਂਟੇਟਿਵਸ ਦੇ ਕੋਲ ਨਹੀਂ ਹੈ, ਅਨਇਲੈਕਟਿਡ ਐਕਟਰਸ ਦੇ ਕੋਲ ਹੈ। ਜ਼ਾਹਰ ਹੈ ਪਾਕਿਸਤਾਨੀ ਫੌਜ ਦੇ ਹਵਾਲੇ ਨਾਲ ਗੱਲ ਕਰ ਰਿਹਾ। ਫਿਰ ਉਹ ਕਹਿ ਰਿਹਾ ਵੀ ਇਸੇ ਤਰ੍ਹਾਂ ਈਵਨ ਆਜ਼ਾਦ ਕਸ਼ਮੀਰ 'ਚ ਵੀ ਔਰ ਗਿਲਗਿਤ ਬਾਲਿਸਤਾਨ ਵੀ ਜਿਹੜਾ ਹੈ ਉਸ ਨੂੰ ਤਾਂ ਇੱਕ ਸਟ੍ਰੈਟੇਜਿਕ ਲੈਵਲ ਦੇ ਉੱਤੇ ਪੀਪਲ ਆਰ ਡਿਨਾਈਡ ਓਨਰਸ਼ਿਪ ਆਫ देयर ਓਨ ਰਿਸੋਰਸਿਸ, ਉਹਨਾਂ ਦੀ ਕੋਈ ਓਨਰਸ਼ਿਪ ਨਹੀਂ ਹੈ। ਹਾਈਡਰੋ ਪਾਵਰ, ਲੈਂਡ ਐਂਡ ਮਿਨਰਲ ਵੈਲਥ ਆਰ ਐਕਸਪਲੋਇਟਡ, ਬਟ the local population remains deprived of basic facilities like electricity, water and employment। ਹੁਣ ਇੱਕ ਪਾਸੇ ਜੰਮੂ ਕਸ਼ਮੀਰ ਜਿਹੜਾ ਭਾਰਤ ਦੇ ਕਬਜ਼ੇ ਇੰਡੀਅਨ ਆਕੂਪਾਈਡ ਜੰਮੂ ਕਸ਼ਮੀਰ ਹੈ, ਉਹਦੇ 'ਚ ਜੋ ਐਟਰੋਸਿਟੀਜ਼ ਹੋ ਰਹੀਆਂ, ਹੁਣ ਆ ਮੀਰਵਾਇਜ਼ ਉਮਰ ਫਾਰੂਕ ਦਾ ਅਸੀਂ ਜ਼ਿਕਰ ਕੀਤਾ ਹੈ, ਕ੍ਰਿਕਟਰ ਦਾ ਕੀਤਾ ਹੈ, ਇਹ ਜਿਹੜੇ ਇਸ ਕਿਸਮ ਦੇ ਦੁਮਛੱਲੇ ਨੇ, ਕਿਉਂਕਿ ਅਲਟੀਮੇਟਲੀ ਇਹੀ ਹੁੰਦਾ ਹੈ ਕਿ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਜਦੋਂ ਤੁਸੀਂ ਏਜੰਸੀਆਂ ਦੀ ਪੇਰੋਲ ਦੇ ਉੱਤੇ ਜਾ ਕੇ ਕੰਮ ਕਰਦੇ ਹੋ ਫਿਰ ਇਹੀ ਕੁਛ ਹੁੰਦਾ ਹੈ। ਪਰ ਮੈਨੂੰ ਇਹ ਨਜ਼ਰ ਆ ਰਿਹਾ ਕਿ ਜੇ ਇੰਡੀਅਨ ਇੱਕ ਪਾਸੇ ਤਾਂ ਟੋਟਲੀ ਦੁਨੀਆ ਦੇ ਵਿੱਚ ਅਲੱਗ ਥਲੱਗ ਹੋ ਕੇ ਬੈਠੇ ਨੇ, ਲੇਕਿਨ ਦੂਸਰੇ ਪਾਸੇ ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਵੀ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਜਿਹੜਾ ਪਾਕਿਸਤਾਨ ਦੇ ਖਿਲਾਫ ਨੂੰ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਆਪਣੀਆਂ ਪਾਲਿਸੀਜ਼ ਜਾਂ ਇਸ ਕਿਸਮ ਦੇ ਜਿਹੜੇ ਉਹਨਾਂ ਦੇ ਜ਼ਰ ਖਰੀਦ ਜਿਹੜੇ ਏਜੰਟ ਨੇ ਉਹਨਾਂ ਰਾਹੀਂ ਐਕਟੀਵਿਟੀ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੀ ਹਕੂਮਤ ਵੀ ਸੋਚੇ ਵੀ ਇਹਦਾ ਤੋੜ ਕੀ ਹੈ, ਔਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਮੈਨੂੰ ਯਾਦ ਹੈ ਵੀ 2 ਦਿਨ ਪਹਿਲਾਂ ਮੁਸ਼ਾਹਿਦ ਹੁਸੈਨ ਇੰਟਰਵਿਊ ਦੇ ਰਹੇ ਸੀ ਇੱਕ ਡਾਕਟਰ ਸ਼ਾਹਿਦ ਦੇ ਉਸ ਪ੍ਰੋਗਰਾਮ 'ਚ, ਔਰ ਜ਼ਿਕਰ ਚੱਲਿਆ ਉਹਦਾ ਉਸ ਸੋਮਾਲੀਆ, ਸਾਊਥ ਸੋਮਾਲੀਆ, ਜਿਸ ਦੇ ਵਿੱਚ ਕਿ ਜੀ ਕੀ ਇਜ਼ਰਾਈਲ ਨੇ ਉਹਨੂੰ ਰੈਕਗਨਾਈਜ਼ ਕਰ ਲਿਆ, ਪਤਾ ਨਹੀਂ ਕਿਹੜਾ ਰੀਜਨ ਹੈ, ਸੋਮਾਲੀਆ ਹੀ ਹੈ। ਤੇ ਉਹਨਾਂ ਨੂੰ ਪੁੱਛਿਆ ਕਿ ਕੀ ਇੰਡੀਆ ਵੀ ਕਰੇਗਾ, ਕਿਉਂਕਿ ਇੰਡੀਆ ਤਾਂ ਇਜ਼ਰਾਈਲ ਦੇ ਕਾਫੀ ਕਰੀਬ ਆ। ਉਹਨੇ ਕਿਹਾ ਵੀ ਨਹੀਂ, ਇੰਡੀਆ ਕਰਨ ਤੋਂ ਘਬਰਾਏਗਾ, ਕਿਉਂਕਿ ਉਹਨਾਂ ਨੂੰ ਫਿਰ ਨਜ਼ਰ ਆਉਂਦਾ ਵੀ ਖਾਲਿਸਤਾਨ ਦੀ ਤਹਿਰੀਕ ਵੀ ਹੈ ਔਰ ਨਾਰਥ ਈਸਟ ਦੀਆਂ ਵੀ ਨੇ। ਸੋ ਬਹੁਤ ਘੱਟ ਪਾਕਿਸਤਾਨ 'ਚ ਸੁਣਨ 'ਚ ਆਉਂਦਾ ਵੀ ਉਸ ਲੈਵਲ ਦੇ ਬੰਦੇ ਸਮਝਦੇ ਨੇ ਵੀ ਖਾਲਿਸਤਾਨ ਦੀ ਤਹਿਰੀਕ ਵੀ ਇੱਕ ਉਹ ਤਹਿਰੀਕ ਹੈ ਜਿਹਨੂੰ ਐਜ਼ ਏ ਕਾਊਂਟਰ ਮੇਸ਼ਰ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਜਾਂ ਪਾਕਿਸਤਾਨ ਦੇ ਨੀਤੀ ਘਾੜੇ ਜਿਹੜੇ ਨੇ ਉਹ ਸਪੋਰਟ ਦੇ ਸਕਦੇ ਨੇ। ਸੋ ਇਹ ਹੁਣ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਹੈ। ਲੇਕਿਨ ਜੇ ਸਿਰਫ ਪਾਕਿਸਤਾਨ ਡਿਫੈਂਸ ਦੇ ਉੱਤੇ ਜਾ ਕੇ ਜਿਹੜਾ ਉਹ ਉਸ ਵਿਕਟ ਤੇ ਹੀ ਖੇਲੇਗਾ ਤੇ ਫਿਰ ਡਿਫੈਂਸ ਤੇ ਖੇਡਣ ਵਾਲੇ ਲੂਜ਼ਰ ਹੀ ਹੁੰਦੇ ਨੇ ਮੋਸਟਲੀ। ਇਸ ਗੱਲ ਦਾ ਧਿਆਨ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਲਈ। ਇੱਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।